ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ TV 84 ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਇਹ ਜਿਹੜਾ ਲੰਘਾ ਵੀਕਐਂਡ ਆ ਉਹਦੇ ਉੱਤੇ ਖਾਸ ਤੌਰ ਤੇ ਭਾਰਤ ਦੇ ਵਿੱਚ ਜਦੋਂ ਅਸੀਂ ਦੇਖਿਆ ਵੀ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਕਿ ਪਾਸ ਹੋਣ ਤੋਂ ਬਾਅਦ ਹੁਣ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਣ ਚੁੱਕਿਆ, ਇਹਦੇ ਵਿਰੋਧ ਦੇ ਵਿੱਚ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ, ਭਾਵੇਂ ਉਹ ਨਾਰਥ ਈਸਟ ਹੋਵੇ ਤੇ ਵਿਸ਼ੇਸ਼ ਕਰਕੇ ਜਿਹੜੀ ਜਾਮੀਆ ਮਿਲਿਆ ਯੂਨੀਵਰਸਿਟੀ ਦਿੱਲੀ ਦੇ ਵਿੱਚ ਜਿਹੜੀ ਘਟਨਾਕ੍ਰਮ ਵਾਪਰਿਆ ਪਿਛਲੇ ਇਹਨਾਂ ਦਿਨਾਂ ਦੇ ਵਿੱਚ, ਉੱਥੇ ਸਟੂਡੈਂਟਸ ਵੱਲੋਂ ਕਿਵੇਂ ਵਿਰੋਧ ਕੀਤਾ ਗਿਆ ਤੇ ਫਿਰ ਉਹਨੂੰ ਠੱਲਣ ਦੇ ਲਈ ਪੁਲਿਸ ਵੱਲੋਂ ਕਿਵੇਂ ਉਹਨਾਂ ਤੇ ਤਸ਼ੱਦਦ ਢਾਹਿਆ ਗਿਆ। ਦਰਜਨਾਂ ਜਿਹੜੇ ਸਟੂਡੈਂਟਸ ਹੈਗੇ ਨੇ ਉਸ ਪ੍ਰੋਟੈਸਟ ਦੇ ਵਿੱਚ ਜ਼ਖਮੀ ਹੋਏ ਨੇ। ਉਸ ਨੇ ਇੰਨੀ ਕੁ ਤੂਲ ਫੜ ਲਈ ਹੈ ਕਿ ਹੁਣ ਭਾਰਤ ਭਰ ਦੇ ਵਿੱਚ ਅਸੀਂ ਦੇਖ ਰਹੇ ਹਾਂ, ਪਿਛਲੇ 24 ਘੰਟੇ ਦੀਆਂ ਜੇ ਖਬਰਾਂ ਦੇਖਣੀਆਂ ਹੋਣ ਤਾਂ ਜਿਹੜੀਆਂ ਦਰਜਨਾਂ ਦੀ ਤਾਦਾਦ ਦੇ ਵਿੱਚ ਯੂਨੀਵਰਸਿਟੀਜ਼ ਨੇ, ਉਹ ਪੰਜਾਬ ਤੋਂ ਲੈ ਕੇ ਦਿੱਲੀ ਤੱਕ, ਦਿੱਲੀ ਤੋਂ ਲੈ ਕੇ ਸਾਊਥ ਤੱਕ ਥਰੂ ਆਊਟ ਇੰਡੀਆ ਜਿਹੜੇ ਪ੍ਰੋਟੈਸਟ ਨੇ ਉਹ ਸਟੂਡੈਂਟਸ ਵੱਲੋਂ ਕੀਤੇ ਜਾ ਰਹੇ ਨੇ। ਵਿਸ਼ੇਸ਼ ਕਰਕੇ ਜਿਹੜਾ ਜਾਮੀਆ ਮਿਲੀਆ ਯੂਨੀਵਰਸਿਟੀ ਤੇ ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਘਟਨਾਕ੍ਰਮ ਵਾਪਰਿਆ, ਪੁਲਿਸ ਵੱਲੋਂ ਜਿਵੇਂ ਉਹਨੂੰ ਹੈਂਡਲ ਕੀਤਾ ਗਿਆ ਜਾਂ ਜਿਹੜਾ ਸਰਕਾਰ ਦਾ ਰਵੱਈਆ ਹੈ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਮੰਗ ਇੱਕੋ ਹੀ ਹੈ ਕਿ ਜਿਹੜਾ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਇਹਨੂੰ ਵਾਪਸ ਲਵੇ ਸਰਕਾਰ। ਪਰ ਸਵਾਲ ਇੱਥੇ ਉੱਠਦਾ ਵੀ ਸਰਕਾਰ ਦੀ ਮਨਸ਼ਾ ਕੀ ਹੈ। ਪਹਿਲਾਂ NRC ਲਾਗੂ ਕੀਤਾ ਗਿਆ, ਫਿਰ ਅਸੀਂ ਦੇਖਦੇ ਹਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਹੈ ਉਹ ਲਿਆਂਦਾ ਗਿਆ ਤੇ ਇਹਦੇ ਪਿੱਛੇ ਮੁਸਲਮਾਨਾਂ ਨੂੰ ਟਾਰਗੇਟ ਕਰਨਾ, ਮੁਸਲਮਾਨਾਂ ਨੂੰ ਦਰਕਿਨਾਰ ਕਰਨਾ, ਇਹ ਆਮ ਤੌਰ ਤੇ ਕਿਹਾ ਜਾ ਰਿਹਾ। ਪਰ ਇਹਦੇ ਬਿਹਾਈਂਡ ਕਈ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਵਾਲੀਆਂ ਨੇ, ਕਈ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ। ਤੇ ਪੰਜਾਬ ਦੇ ਵਿੱਚ ਜਾਂ ਸਿੱਖ ਸਫਾਂ ਦੇ ਵਿੱਚ ਇੱਕ ਵੱਡਾ ਸਵਾਲ ਇਹ ਵੀ ਹੈ ਵੀ ਹੁਣ ਜਿਸ ਹਿਸਾਬ ਨਾਲ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਵਾਰੀ ਸਿੱਖਾਂ ਦੀ ਆਉਣੀ ਹੈ। ਇਸ ਦੇ ਉੱਤੇ ਅੱਜ ਅਸੀਂ ਸਾਰੀ ਅੱਜ ਦਾ ਜਿਹੜਾ ਗੱਲਬਾਤ ਹੈ, ਇਹਦਾ ਜਿਹੜਾ ਕੇਂਦਰ ਬਿੰਦੂ ਹੈ ਉਹ ਇਹੀ ਹੋਵੇਗਾ। ਇਸ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਸਰਦਾਰ ਸੁਖਮਿੰਦਰ ਸਿੰਘ ਹੰਸਰਾ, ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਨੇ, ਉਹ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹੰਸਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੰਸਰਾ ਸਾਹਿਬ, ਕਿਵੇਂ ਦੇਖਦੇ ਹੋ ਜਿਹੜੀ ਇਹ ਸਿਚੁਏਸ਼ਨ ਹੈਗੀ ਹੈ? ਹਾਲਾਂਕਿ ਨਜ਼ਰ ਪਹਿਲਾਂ ਹੀ ਆ ਰਿਹਾ ਸੀ ਕਿਵੇਂ ਪਹਿਲਾਂ NRC ਜਦੋਂ ਲਾਗੂ ਕੀਤਾ ਗਿਆ ਉਦੋਂ 2 ਮਿਲੀਅਨ ਜਿਹੜੇ ਅਸਾਮ ਦੇ ਵਿੱਚ ਬਸ਼ਿੰਦੇ ਹੈਗੇ ਆ ਉਹਨਾਂ ਨੂੰ ਇਲੀਗਲ ਡਿਕਲੇਅਰ ਕਰ ਦਿੱਤਾ ਗਿਆ। ਹੁਣ ਜਿਹੜਾ ਇਹ ਅਮੈਂਡਮੈਂਟ ਬਿੱਲ ਲਿਆਂਦਾ ਗਿਆ ਸਿਟੀਜ਼ਨਸ਼ਿਪ ਨਾਗਰਿਕਤਾ ਦਾ, ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਉਹਨਾਂ ਦੇ ਵਿੱਚੋਂ ਜਿਹੜੇ ਹਿੰਦੂ ਹੋਣਗੇ ਜਾਂ ਹੋਰ ਭਾਈਚਾਰਿਆਂ ਦੇ ਨਾਲ ਧਰਮਾਂ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਨਾਗਰਿਕਤਾ ਮਿਲ ਜਾਊ, ਪਰ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਇਲੀਗਲ ਗਰਦਾਨ ਦਿੱਤਾ ਗਿਆ। ਇਹੀ ਹੁਣ ਗੱਲ ਸਰਕਾਰ ਕਰ ਰਹੀ ਹੈ ਕਿ ਅਸੀਂ NRC ਤੇ ਇਸ ਸਾਰੇ ਪਾਰਟ ਨੂੰ ਦੇਸ਼ ਭਰ ਦੇ ਵਿੱਚ ਲਾਗੂ ਕਰਨਾ। ਕੀ ਨੀਤੀ ਸਮਝ ਆ ਰਹੀ ਹੈ ਇਸ ਸਾਰੇ ਦੇ ਬਿਹਾਈਂਡ? ਦੇਖੋ, ਪਹਿਲਾਂ ਕਸ਼ਮੀਰ ਦਾ ਬਿੱਲ 371 ਜਦੋਂ ਐਬਰੋਗੇਟ ਕੀਤਾ ਜੀ, ਉਹ ਬੇਸਿਕਲੀ ਉਹਨਾਂ ਦੀ ਪਹਿਲੀ ਟਰਾਈ ਸੀ ਤੇ ਉਹ ਦੇਖਣਾ ਚਾਹੁੰਦੇ ਸੀ ਇਹਦਾ ਕੀ ਸਭ ਪ੍ਰਕਾਸ਼ਨਸ ਕੀ ਹੋਣਗੇ। ਉਹਨਾਂ ਨੇ ਉਹ ਜਿਸ ਤਰ੍ਹਾਂ ਲਾਕਡਾਊਨ ਕੀਤਾ, ਜਿਸ ਤਰ੍ਹਾਂ ਤੇ ਇੰਟਰਨੈਟ ਸਰਵਿਸਿਜ਼ ਬੰਦ ਕਰਕੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ, ਜੋ ਉਹਨੂੰ ਆਲਮੋਸਟ 3 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ। ਸੋ ਉਹਦੇ ਵਿੱਚ ਉਹ ਆਪਣੇ ਆਪ ਨੂੰ ਸਫਲ ਸਮਝਦੇ ਨੇ, ਕਿਉਂਕਿ ਦੁਨੀਆ ਦੇ ਕਿਸੇ ਵੀ ਵੱਡੇ ਮੁਲਕ ਨੇ ਭਾਰਤ ਦੀ ਇਸ ਬੇਹੂਦਗੀ ਹਰਕਤ ਜਿਹੜੀ ਕਾਨਸਟੀਟਿਊਸ਼ਨ ਦੇ ਨਾਲ ਉਹਨਾਂ ਨੇ ਖਿਲਵਾੜ ਕੀਤਾ, ਇਹਨੂੰ ਬਾਹਲਾ ਕੋਈ ਨੋਟਿਸ ਨਹੀਂ ਲਿਆ ਜੀ। ਸੋ ਇਸ ਤੋਂ ਬਾਅਦ ਉਹ NRC ਵੱਲ ਵਧੇ ਕਿ ਨੈਸ਼ਨਲ ਰਜਿਸਟਰੀ ਹੈ ਜਿਹੜੀ ਅਸੀਂ ਉਹ 2024 ਤੱਕ ਕੰਪਲੀਟ ਕਰਨੀ ਆ। ਉਹਦੇ ਵਿੱਚ ਉਹ ਕਿਸੇ ਨੂੰ ਵੀ ਕਹਿ ਸਕਦੇ ਆ ਭਾਰਤੀ ਨੂੰ ਕਿ ਤੂੰ ਆਪਣੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਪ੍ਰੂਵ ਕਰ ਵੀ ਵਾਕਈ ਭਾਰਤ ਸਿਟੀਜ਼ਨ ਆ ਜੀ। ਹੁਣ ਇਹ ਸਮੱਸਿਆ ਜਿਹੜੀ ਆ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਇੱਕ ਵਾਰੀ ਕੈਨੇਡਾ ਦੇ ਵਿੱਚ ਜਦੋਂ ਅਮਰੀਕਾ ਨੇ ਇਹ ਕਿਹਾ ਕਿ ਅਮਰੀਕਾ ਦੇ ਵਿੱਚ ਕੈਨੇਡੀਅਨ ਲੋਕ ਆ ਜਿਹੜੇ ਉਹ ਸਿਟੀਜ਼ਨਸ਼ਿਪ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦਿਖਾ ਕੇ ਨਹੀਂ ਆ ਸਕਦੇ, ਪਾਸਪੋਰਟ ਹੋਣਾ ਜ਼ਰੂਰੀ ਆ, ਤਾਂ ਆਲਮੋਸਟ
ਇੱਥੋਂ ਦੇ ਬੌਰਨ ਬੱਚੇ ਆ, ਉਹਨਾਂ ਕੋਲੇ ਪਾਸਪੋਰਟ ਹੀ ਹੈ ਨਹੀਂ ਸੀਗੇ ਤੇ ਨਾਈਦਰ ਉਹਨਾਂ ਕੋਲੇ ਕੋਈ ਇਹ ਪ੍ਰੂਫ ਸੀਗਾ ਕਿ ਉਹ ਕੈਨੇਡਾ ਦੇ ਸਿਟੀਜ਼ਨ ਆ ਜੀ। ਸੋ ਇਹ ਬੜੀ ਵੱਡੀ ਮੁਸ਼ਕਲ ਆਈ ਤੇ ਗਵਰਨਮੈਂਟ ਆਫ ਕੈਨੇਡਾ ਨੇ ਉਹਨੂੰ ਥੋੜਾ ਗੱਲ ਨੂੰ ਦਾਬੀ ਲਿਆ ਤੇ ਕੋਈ ਵੱਡੀ ਕੰਟਰੋਵਰਸੀ ਬਣ ਨਹੀਂ ਦਿੱਤੀ, ਕਿਉਂਕਿ ਹਰ ਇੱਕ ਨੂੰ ਪਤਾ ਸੀਗਾ ਕਿ ਇਸ ਤਰ੍ਹਾਂ ਦੇ ਡਾਕੂਮੈਂਟੇਸ਼ਨ ਆ ਜਿਹੜੀ, ਜਿਹਨੇ ਕੈਨੇਡਾ ਤੋਂ ਬਾਹਰ ਜਾਣਾ ਹੀ ਨਹੀਂ ਹੈਗਾ, ਅਮਰੀਕਾ ਕੈਨੇਡਾ ਤੋਂ ਬਾਹਰ ਕਿਤੇ ਜਾਣਾ ਨਹੀਂ, ਉਹਨੇ ਪਾਸਪੋਰਟ ਸਰਚ ਮਾਰਨਾ, ਉਹਨੂੰ ਕੀ ਲੋੜ ਹੈ ਇਨਵੈਸਟਮੈਂਟ ਕਰਨ ਦੀ ਜੀ। ਸੋ ਇਹੀ ਮਸਲਾ ਜਿਹੜਾ ਉਹ NRC ਨੇ ਕ੍ਰੀਏਟ ਕੀਤਾ ਸੀ। ਹੁਣ NRC ਨੂੰ ਇਫੈਕਟਿਵ ਕਰਨ ਦੀ ਖਾਤਰ ਉਹਨਾਂ ਨੇ ਇਹ ਖਿਆਲ ਲੈ ਕੇ ਆਂਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ, ਜਿਹੜਾ ਕਿ ਹੁਣ ਤਾਂ ਉਹਨੂੰ ਇੰਨੀ ਫਾਸਟ ਟਰੈਕ ਕਰਕੇ ਦੋਨਾਂ ਹਾਊਸਾਂ ਦੇ ਵਿੱਚ ਵੀ ਲਗਾਏ ਕਿ ਉਹਦੇ ਤੇ ਲੋਕਾਂ ਨੂੰ ਪ੍ਰਤੀਕਰਮ ਦੇਣ ਲਈ ਉਹਨੂੰ ਸਮਝਣ ਦੀ ਦਾ ਵਕਤ ਵੀ ਨਹੀਂ ਦਿੱਤਾ, ਬਲਕਿ ਪਾਸ ਕਰਕੇ ਉਹ ਮਾਰਿਆ ਇਹ ਜੀ। ਬਿਲਕੁਲ ਇਹ ਇੱਕ ਬੇਸਿਕਲੀ ਕਿਉਂਕਿ ਉਹ ਵੀ ਜਾਣਦੇ ਸੀਗੇ ਕਿ ਇਹ ਜਿਹੜਾ ਬਿੱਲ ਆ ਇਹ ਕੰਟਰਡਿਕਟਸ देयर ਓਨ ਕਨਸਟੀਟਿਊਸ਼ਨ, ਉੱਥੋਂ ਦਾ ਜਿਹੜਾ ਕਨਸਟੀਟਿਊਸ਼ਨ ਆ ਉਹਦੀ ਵਿਰੋਧਤਾ ਕਰਦਾ ਬਿੱਲ। ਸੋ ਇਹੋ ਜਿਹਾ ਬਿੱਲ ਵੈਸੇ ਕੋਰਟ ਦੇ ਵਿੱਚ ਤਾਂ ਸਟੈਂਡ ਨਹੀਂ ਕਰੇਗਾ ਜਿੱਥੇ ਕੋਰਟਸ ਆ ਜਿਹੜੀਆਂ ਇਮਾਨਦਾਰੀ ਦੇ ਨਾਲ ਫੈਸਲੇ ਲੈਣਗੀਆਂ, ਪਰ ਭਾਰਤ ਦੇ ਵਿੱਚ ਇਹ ਕੋਈ ਕਦੇ ਯਕੀਨ ਨਹੀਂ ਕੀਤਾ ਜਾਂਦਾ, ਉੱਥੋਂ ਦੀਆਂ ਅਦਾਲਤਾਂ ਦੇ ਵਿੱਚ ਕਿਸੇ ਦਾ ਵਿਸ਼ਵਾਸ ਨਹੀਂ ਹੈ ਜੀ। ਇਸੇ ਕਰਕੇ ਲੋਕਾਂ ਨੂੰ ਸੜਕਾਂ ਤੇ ਉਤਰਨਾ ਪਿਆ। ਅੱਜ ਹੁਣ ਭਾਰਤ ਦੇ ਹਰ ਵੱਡੇ ਸ਼ਹਿਰ ਦੇ ਵਿੱਚ ਲੱਖਾਂ ਲੋਕ ਆ ਜਿਹੜੇ ਸਟਰੀਟਸ ਦੇ ਉੱਤੇ ਨਿਕਲੇ ਹੋਏ ਹਨ ਇਸ ਬਿੱਲ ਦੇ ਵਿਰੋਧਤਾ ਦੇ ਵਿੱਚ। ਪਰ ਇਹ ਬਿੱਲ ਆ ਜਿਹੜਾ ਇਹ ਠੀਕ ਹੈ ਜੀ, ਵਿਰੋਧਤਾ ਹੋ ਰਹੀ ਆ, ਇਹਨੂੰ ਵਾਪਸ ਲੈਣ ਵਾਲੇ ਇਹ ਨਹੀਂ ਹੈਗੇ ਜਿਸ ਮਿੱਟੀ ਦੇ ਬਣੇ ਹੋਏ ਆ ਅਮਿਤ ਸ਼ਾਹ ਵਰਗੇ ਜਾਂ ਨਰਿੰਦਰ ਮੋਦੀ ਵਰਗੇ ਜਾਂ ਅਜੀਤ ਡੋਲ ਵਰਗੇ। ਉਹ ਇੱਕ ਖਾਸ ਏਜੰਡੇ ਉੱਤੇ ਕੰਮ ਕਰ ਰਹੇ ਨੇ। ਉਹ ਏਜੰਡਾ ਜਿਹੜਾ ਉਹ ਦੇਸ਼ ਦਾ ਏਜੰਡਾ ਨਹੀਂ ਹੈ, ਬਲਕਿ ਉਹ ਏਜੰਡਾ ਜਿਹੜਾ ਹੈਗਾ ਉਹ BJP RRS ਦਾ ਜਾਂ ਕਹਿ ਲਓ ਹਿੰਦੂ ਦਾ ਵੀ ਏਜੰਡਾ ਹੈ, ਉਹਦੇ ਤੇ ਕੰਮ ਕਰਦੇ ਨੇ। ਸੋ ਇਹ ਜਿਹੜੇ ਸਟੈਪਸ ਆ ਉਧਰ ਨੂੰ ਜਾ ਰਹੇ ਨੇ, ਭਾਵੇਂ ਕਿ ਬੜੇ ਪ੍ਰੋਮਿਨੈਂਟ ਬੰਦੇ ਮਹੇਸ਼ ਭੱਟ ਵਰਗਿਆਂ ਨੇ ਵੀ ਕਿਹਾ ਜੀ ਕਿ ਸਾਡੇ ਲਈ ਇਹ ਬੜੀ ਬੇਇੱਜ਼ਤੀ ਵਾਲੀ ਗੱਲ ਆ ਕਿ ਸਾਨੂੰ ਕੋਈ ਆ ਕੇ ਪੁੱਛੇ ਕਿ ਤੁਸੀਂ ਭਾਰਤ ਦੇ ਸਿਟੀਜ਼ਨ ਹੋ ਜਾਂ ਨਹੀਂ ਹੋ। ਨਹੀਂ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਉਹ ਪਿੱਛੇ ਹਟਦੇ ਨਹੀਂ ਨਜ਼ਰ ਆ ਰਹੇ, ਕਿਉਂਕਿ ਜਿਹੜਾ ਪੁਲਿਸ ਦਾ ਜਾਂ ਅਦਰਵਾਈਜ਼ ਰਵੱਈਆ ਜਿਵੇਂ ਹੁਣ ਹੈਂਡਲ ਕਰ ਰਹੇ ਆ, ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਵਿਰੋਧ ਕਰਨਾ, ਪ੍ਰੋਟੈਸਟ ਕਰਨਾ ਇੱਕ ਹੱਕ ਹੈ ਜਮਹੂਰੀਅਤ ਦੇ ਨਾਤੇ ਦੇ ਨਾਲ। ਪਰ ਜਿਵੇਂ ਉਹਨਾਂ ਨੇ ਇਸ ਪ੍ਰੋਟੈਸਟ ਨੂੰ ਦੱਬਣ ਦੀ ਉਹ ਕੀਤੀ ਹੈ, ਫਿਰ ਜਿਹੜਾ ਬਹਾਨਾ ਬਣਾਇਆ ਗਿਆ ਉਹ ਕਿਵੇਂ ਸਾਰਾ ਪਾਰਟ ਹੋਇਆ ਉਹ ਅਸੀਂ ਦੇਖ ਰਹੇ ਹਾਂ। ਉਹ ਇਸੇ ਗੱਲ ਵੱਲ ਇਸ਼ਾਰਾ ਕਰਦਾ ਵੀ ਸਰਕਾਰ ਟਸ ਤੋਂ ਮਸ ਹੋਣ ਦੇ ਮੂਡ ਦੇ ਵਿੱਚ ਨਹੀਂ ਹੈਗੀ। ਪਰ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇਹ ਜਿਹੜਾ ਪਾਰਟ ਹੈਗਾ ਇਹਦੇ ਬਿਹਾਈਂਡ ਜਿਹੜਾ ਏਜੰਡਾ ਹੈ ਉਹ ਹਿੰਦੂਤਵੀ ਏਜੰਡਾ ਲਾਗੂ ਕੀਤਾ ਜਾ ਰਿਹਾ। ਮੈਂ ਥੋੜ੍ਹਾ ਜਿਹਾ ਉਹਦੀ ਬੈਕਗਰਾਊਂਡ ਦੇ ਵਿੱਚ ਜਾਣਾ ਚਾਹੂੰਗਾ। ਕੀ ਸਮਝਦੇ ਹੋ ਕਿ ਇਹ ਸਰਕਾਰ ਕਿਹੜਾ ਏਜੰਡਾ ਜਾਂ ਕਿਸ ਤਰੀਕੇ ਦੇ ਨਾਲ ਉਹਨੂੰ ਲਾਗੂ ਕਰਨ ਜਾ ਰਹੀ ਹੈ ਤੇ ਉਸ ਏਜੰਡੇ ਦੇ ਵਿੱਚ ਕੀ ਫਿੱਟ ਹੁੰਦਾ ਨਜ਼ਰ ਆ ਰਿਹਾ ਹੈ ਇਸ ਵਕਤ? ਇਹ ਤਾਂ ਬਹੁਤ ਸਿੰਪਲ ਆ ਜੀ, ਉਹਨਾਂ ਦਾ ਏਜੰਡਾ ਹਿੰਦੂ ਰਾਸ਼ਟਰ ਬਣਾਉਣਾ। ਉਹਨਾਂ ਨੇ ਆਪਣੇ ਦਰਵਾਜ਼ੇ ਤੋਂ ਬਾਹਰ ਜਦੋਂ ਵੀ ਤੁਸੀਂ ਕਰਾਊਨ ਲੈਂਡ ਤੇ ਜਾਓਗੇ, ਸਰਕਾਰੀ ਲੈਂਡ ਤੇ ਜਾਓਗੇ, ਤਾਂ ਉੱਥੇ ਤੁਹਾਨੂੰ ਹਿੰਦੂ ਬਾਈਲਾਜ਼ ਜਿਹੜੇ ਆ ਉਹ ਫੇਸ ਕਰੋਗੇ ਤੁਸੀਂ। ਉੱਥੇ ਹੀ ਤੁਸੀਂ ਆਪਣੇ ਹਿੰਦੂ ਧਰਮ ਦੀ ਪ੍ਰੈਕਟਿਸ ਕਰ ਸਕਦੇ ਹੋ। ਅਗਰ ਤੁਸੀਂ ਹੋਰ ਕਿਸੇ ਧਰਮ ਦੇ ਨਾਲ ਸੰਬੰਧਿਤ ਹੋ ਅਦਰ ਦੈਨ ਹਿੰਦੂ, ਉਹ ਤੁਸੀਂ ਆਪਣੀ ਚਾਰ ਦੀਵਾਰੀ ਦੇ ਵਿੱਚ ਜਿਹੜਾ ਮਰਜ਼ੀ ਪਾਠ ਪੂਜਾ ਕਰੀ ਜਾਓ, ਪਰ ਜਦੋਂ ਤੁਸੀਂ ਬਾਹਰ ਨਿਕਲੋਗੇ ਤਾਂ ਤੁਸੀਂ ਹਿੰਦੂ ਹੋ। ਸੋ ਬੇਸਿਕ ਏਜੰਡਾ ਉਹਨਾਂ ਦਾ ਇਹ ਆ। ਇਹ 1989 ਦੇ ਵਿੱਚ BJP ਨੇ ਅਡਾਪਟ ਕੀਤਾ ਸੀ। 89 ਤੋਂ ਬਾਅਦ ਹੁਣ ਤੱਕ BJP ਦੇ ਕੋਲ ਕਦੇ ਐਬਸੋਲੂਟ ਮੈਜੋਰਟੀ ਨਹੀਂ ਸੀ ਆਈ। ਪਿਛਲੀ ਵਾਰ ਆਈ ਆ, ਉਹਦੇ ਵਿੱਚ ਇਹਨਾਂ ਨੇ ਗਰਾਊਂਡ ਤਿਆਰ ਕੀਤੀ ਆ। ਐਤਕੀ ਇਹਨਾਂ ਨੂੰ ਹੋਰ ਸਟਰੋਂਗਰ ਮੈਂਡੇਟ ਮਿਲਿਆ ਤੇ ਐਤਕੀ ਉਹਨੂੰ ਇੰਪਲੀਮੈਂਟ ਕਰ ਰਹੇ ਆ। 2024 ਤੱਕ ਤਾਂ ਉਹਨਾਂ ਨੇ ਐਲਾਨ ਹੀ ਕਰ ਦਿੱਤਾ ਨਾ ਜੀ ਨੈਸ਼ਨਲ ਰਜਿਸਟਰੀ ਅਸੀਂ ਜਿਹੜੀ ਹੈ ਉਹ ਕੰਪਲੀਟ ਕਰ ਲੈਣੀ ਆ। ਸੋ ਉਹਦੇ ਵਿੱਚ ਹਰ ਇੱਕ ਬੰਦੇ ਦਾ ਜਿਹੜਾ ਧਰਮ ਆ, ਜੇ ਉਹ ਹਿੰਦੂ ਨਹੀਂ ਹੋਏਗਾ ਤਾਂ ਉਹਨੂੰ ਸ਼ਾਇਦ ਸਿਟੀਜ਼ਨਸ਼ਿਪ ਗ੍ਰਾਂਟ ਨਹੀਂ ਹੋਏਗੀ। ਸੋ ਜਿੱਥੇ ਤੱਕ ਤੁਹਾਡੇ ਮੈਂ ਓਪਨਿੰਗ ਰਿਮਾਰਕਸ ਦੇ ਵਿੱਚ ਸੁਣ ਰਿਹਾ ਸੀ ਕਿ ਸ਼ਾਇਦ ਸਿੱਖਾਂ ਦੀ ਵਾਰੀ ਇਸ ਤੋਂ ਬਾਅਦ ਆਏਗੀ, ਵੈਸੇ ਸਿੱਖਾਂ ਦੀ ਵਾਰੀ ਤਾਂ ਮੁਸਲਮਾਨਾਂ ਤੋਂ ਪਹਿਲਾਂ ਆ ਚੁੱਕੀ ਸੀਗੀ ਜੀ। ਸਾਨੂੰ ਤਾਂ ਪਹਿਲਾਂ ਹੀ ਕੁੱਟ ਕੇ ਉਹਨਾਂ ਨੇ ਕੰਟਰੋਲ ਕੀਤਾ ਹੈ। ਬਾਦਲ ਵਰਗੇ ਤਾਂ ਹੁਣ ਵੀ ਜਿਹੜੇ ਹਨ ਉਹ BJP ਦੇ ਗੋਡਿਆਂ ਨੂੰ ਹੱਥ ਲਾ ਕੇ ਚੱਲਦੇ ਹਨ। ਸੋ ਇਸ ਕਰਕੇ ਠੀਕ ਆ, ਇੱਕਾ ਦੁੱਕਾ ਵਿਰੋਧ ਤਾਂ ਹਰੇਕ ਥਾਂ ਹੀ ਹੁੰਦੇ ਨੇ। ਕੁਝ ਸਿੱਖ ਸੰਸਥਾਵਾਂ ਨੇ ਦਾ ਵਿਰੋਧ ਕੀਤਾ ਵੀ ਆ। ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਵੀ ਬਹੁਤ
ਯੂਨੀਵਰਸਿਟੀ ਦੇ ਵਿੱਚ ਜੋ ਸਟੂਡੈਂਟਸ ਦੇ ਉੱਤੇ ਅਤਿਆਚਾਰ ਪੁਲਿਸ ਨੇ ਕੀਤਾ, ਹੁਣ ਤਾਂ ਰਿਪੋਰਟਸ ਇਹ ਵੀ ਆ ਰਹੀਆਂ ਕਿ ਪੁਲਿਸ ਦੀ ਵਰਦੀ ਦੇ ਵਿੱਚ ਅਸਲ ਵਿੱਚ RRS ਦੇ ਗੁੰਡੇ ਸੀਗੇ, RRS ਦੇ ਬਦਮਾਸ਼ ਸੀਗੇ, ਜਿਨ੍ਹਾਂ ਨੂੰ ਪੁਲਿਸ ਦੀਆਂ ਸੋਰਟ ਆਫ ਆਊਟਫਿਟਸ ਜਿਹੜੀਆਂ ਵਰਦੀਆਂ ਨੇ ਉਹ ਥੋੜ੍ਹੀਆਂ ਬਹੁਤ ਦਿੱਤੀਆਂ ਹੋਈਆਂ ਸੀਗੀਆਂ, ਜਿਨ੍ਹਾਂ ਨੇ ਉਹਨਾਂ ਨੇ ਪਾ ਕੇ ਉਹਨਾਂ ਬੱਚਿਆਂ ਨੂੰ ਛੱਲੀਆਂ ਦੇ ਵਾਂਗ ਕੁੱਟਿਆ। ਸੋ ਇਸ ਕਰਕੇ ਇਹ ਜਿਹੜਾ ਸਾਰਾ ਏਜੰਡਾ ਹੈ, ਇਹਨੂੰ ਨੇਪੇ ਚਾੜਨ ਦੀ ਖਾਤਰ ਸਰਕਾਰ ਜਿਹੜੀ ਵਿਜੇਦ ਹੈ ਤੇ ਉਹ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤੇਗੀ। ਜੀ, ਤੇ ਇਹਦੇ ਵਿੱਚ ਕੀ ਹੁਣ ਸਮਝਦੇ ਹੋ ਜਿਹੜਾ ਵਿਰੋਧ ਵੀ ਹੋ ਰਿਹਾ ਹੈ, ਵਿਰੋਧ ਕੋਈ ਕਿਸੇ ਹੱਦ ਤੱਕ ਕੋਈ ਕਾਰਗਰ ਸਾਬਤ ਹੋਣ ਦੀ ਉਮੀਦ ਲਾਈ ਜਾ ਸਕਦੀ ਹੈ, ਭਾਵੇਂ ਉਹ ਪ੍ਰੋਟੈਸਟ ਹੋਣ, ਉਹ ਥਰੂ ਆਊਟ ਹੁਣ ਨਜ਼ਰ ਆ ਰਹੇ ਨੇ ਪੂਰੇ ਭਾਰਤ ਦੇ ਵਿੱਚ, ਭਾਵੇਂ ਨਾਰਥ ਈਸਟ ਹੋਵੇ, ਨਾਰਥ ਹੋਵੇ, ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ ਪਹਿਲਾਂ ਜਿਹੜੀ ਸਿਚੁਏਸ਼ਨ ਹੈਗੀ ਹੈ ਉਵੇਂ ਹੈ, ਗੜ੍ਹ ਜਿਹੜਾ ਹੈ ਦਿੱਲੀ ਹੋ ਗਿਆ ਜਾਂ ਸਾਊਥ ਦੇ ਵਿੱਚ ਅਸੀਂ ਦੇਖਦੇ ਹਾਂ ਵਿਰੋਧ ਹੋ ਰਿਹਾ, ਤੇ ਈਵਨ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ, ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ, ਹੁਣ 13 ਪਾਰਟੀਆਂ ਦੇ ਜਿਹੜੇ ਡੈਲੀਗੇਟਸ ਨੇ ਉਹ ਰਾਸ਼ਟਰਪਤੀ ਨੂੰ ਮਿਲਦੇ ਆ, ਉੱਥੇ ਜਿਹੜਾ ਹੈਗਾ ਉਹ ਵਿਰੋਧ ਜਤਾਉਂਦੇ ਆ ਡੈਮੋਕ੍ਰੈਟਿਕ ਲੈਵਲ ਤੇ, ਹਰ ਫਰੰਟ ਤੋਂ ਜਿਹੜਾ ਹੈ ਉਹ ਵਿਰੋਧ ਕੀਤਾ ਜਾ ਰਿਹਾ। ਬਿਲਕੁਲ ਠੀਕ ਗੱਲ ਆ। ਇਹਦੇ ਨਾਲ ਮੁੱਦਾ ਤਾਂ ਇੰਟਰਨੈਸ਼ਨਲ ਲੈਵਲ ਦੇ ਬੜੀ ਹੀ ਰਿਹਾ ਹੈ, ਪਰ ਇੰਟਰਨੈਸ਼ਨਲ ਕਮਿਊਨਿਟੀਜ਼ ਆ ਜਿਹੜੀਆਂ, ਤੁਹਾਨੂੰ ਪਤਾ ਵੀ ਇੰਡੀਆ ਦੇ ਮਾਮਲੇ ਦੇ ਵਿੱਚ ਉਹ ਵੀ ਬੜੀਆਂ ਨਪੁੰਸਕਤਾ ਵਾਲਾ ਬਿਹੇਵ ਵਿਖਾ ਰਹੀਆਂ ਨੇ, ਜਿਸ ਤਰ੍ਹਾਂ ਮੈਂ ਕਸ਼ਮੀਰ ਦੀ ਸ਼ੁਰੂ 'ਚ ਗੱਲ ਕੀਤੀ ਸੀ, ਭਾਵੇਂ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਅੱਜ ਇੰਡੋਰ ਚਾਈਨਾ ਦੇ ਕਹਿਣ ਦੇ ਉੱਤੇ, ਪਾਕਿਸਤਾਨ ਦੇ ਕਹਿਣ ਉੱਤੇ ਕਸ਼ਮੀਰ ਮੁੱਦੇ ਦੇ ਉੱਤੇ ਇੱਕ ਮੀਟਿੰਗ ਹੋਈ ਆ, ਪਰ ਉਹਦੀ ਵੀ ਕੋਈ ਖਬਰ ਬਾਹਰ ਨਹੀਂ ਆ ਰਹੀ। ਕੋਈ ਵੀ ਸਰਕਾਰ ਆ ਜਿਹੜੀ ਉਹ ਭਾਰਤ ਨੂੰ ਇਹ ਨਹੀਂ ਕਹਿਣਾ ਚਾਹੁੰਦੀ। ਇੱਕਾ ਦੁੱਕਾ ਅਖਬਾਰਾਂ ਦੇ ਵਿੱਚ ਖਬਰਾਂ ਜ਼ਰੂਰ ਆ ਰਹੀਆਂ ਨੇ। ਹੁਣ ਜਦ ਤੱਕ ਇੰਟਰਨੈਸ਼ਨਲ ਕਮਿਊਨਿਟੀਜ਼ ਨਹੀਂ ਉੱਠਦੀਆਂ ਤਾਂ ਭਾਰਤ ਠੱਸ ਤੋਂ ਮਸ ਨਹੀਂ ਹੋਣ ਵਾਲਾ। ਜਿਹੜੇ ਅੰਦਰੂਨੀ ਡੈਮੋਨਸਟ੍ਰੇਸ਼ਨਸ ਹੈਗੀਆਂ ਇਹਨਾਂ ਦੇ ਬਾਰੇ ਇਹਨਾਂ ਦੇ ਸਾਹਮਣੇ ਉਹ ਸਰਕਾਰ ਨੇ ਬਲਦ ਨਹੀਂ ਹੋਣਾ, ਕਿਉਂਕਿ ਉਹ ਤਾਂ ਪ੍ਰੋਫੈਸ਼ਨਲ ਬੰਦੇ ਆ। 2-2000 ਬੰਦਾ ਗੁਜਰਾਤ ਦੇ ਵਿੱਚ ਮਾਰ ਕੇ ਉਹ ਕੁਆਲੀਫਾਈ ਹੋਏ ਹੋਏ ਪ੍ਰਧਾਨ ਮੰਤਰੀ ਸੀ। ਸੋ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਕੁੱਟਮਾਰ ਕਰਨੀ ਜਾਂ 2-4 ਬੰਦੇ ਮਾਰ ਦੇਣੇ, ਲੋਕਾਂ ਦੇ ਵਿੱਚ ਇੰਟੀਮੀਡੇਸ਼ਨ ਪੈਦਾ ਕਰਨੀ, ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣੀ, ਇਹ ਉਹਦੇ ਵਿੱਚ ਉਹ ਕਾਰਗਰ ਨੇ। ਇਸ ਕਰਕੇ ਇਹ ਉਹਨਾਂ ਨੂੰ ਬਜ਼ ਨਹੀਂ ਕਰੇਗਾ। ਬਜ਼ ਕੋਈ ਚੀਜ਼ ਕਰ ਸਕਦੀ ਹੈ ਤਾਂ ਇਹੀ ਕਰ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਇੰਟਰਨੈਸ਼ਨਲ ਲੈਵਲ ਤੇ ਕੋਈ ਸਰਕਾਰ ਭਾਰਤ ਨੂੰ ਕੰਨ ਫੜ ਕੇ ਕਹਿੰਦੀ ਹੈ ਕਿ ਇਹ ਬਕਵਾਸ ਬੰਦ ਕਰੋ ਤੁਸੀਂ, ਫਿਰ ਸ਼ਾਇਦ ਕੋਈ ਨਾ ਕੋਈ ਡਿਬੇਟ ਇੱਥੇ ਸ਼ੁਰੂ ਹੋ ਜਾਵੇ। ਪਰ ਫਿਰ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਇਹ ਗੱਲ ਜਿਸ ਹਿਸਾਬ ਨਾਲ ਵੱਧ ਰਹੀ ਹੈ, ਮਤਲਬ ਅੱਗੇ ਇਹ ਸਾਰੇ ਪਾਰਟ ਦੇ ਵਿੱਚ ਹਫੜਾ ਤਫੜੀ ਕੇਓਸ ਹੀ ਨਜ਼ਰ ਆ ਰਿਹਾ, ਜਿਸ ਹਿਸਾਬ ਨਾਲ ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਦੱਸ ਰਿਹਾ, ਜਾਂ ਜਿਹੜੀਆਂ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਉਹ ਇਸੇ ਗੱਲ ਵੱਲ ਇਸ਼ਾਰਾ ਕਰ ਰਹੀਆਂ ਨੇ। ਦੇਖੋ ਜੀ, ਇਹ ਸਿਵਲ ਵਾਰ ਦਾ ਰੂਪ ਵੀ ਧਾਰਨ ਕਰ ਸਕਦੇ ਆ ਕਿ ਉੱਥੇ ਆਲਮੋਸਟ 140 ਮਿਲੀਅਨ ਮੁਸਲਮਾਨ ਵੀ ਰਹਿੰਦੇ ਆ ਜਿਹੜੇ ਇਸ ਵਕਤ ਸੋਚਣ ਤੋਂ ਮਜਬੂਰ ਹੋਏ ਨੇ ਕਿ ਉਹ ਜਿਹੜੇ ਆਪਣੇ ਆਪ ਨੂੰ ਭਾਰਤੀ ਦਿਖਾਉਣ ਦੇ ਵਿੱਚ ਬੜਾ ਫਖਰ ਮਹਿਸੂਸ ਕਰਦੇ ਸੀ, ਅੱਜ ਉਹ ਲਿਵਾਰਸ ਬਣ ਕੇ ਰਹਿ ਗਏ ਨੇ ਉਸ ਮੁਲਕ ਦੇ ਵਿੱਚ। ਸੋ ਅਗਰ ਕੋਈ ਸਿਵਲ ਵਾਰ ਦਾ ਮਾਹੌਲ ਬਣ ਜਾਂਦਾ ਤਾਂ ਫਿਰ ਤਾਂ ਮੈਨੂੰ ਨਹੀਂ ਪਤਾ ਕਿ ਕਿੱਧਰ ਨੂੰ ਗੱਲ ਜਾਏਗੀ। ਪਰ ਡੈਫੀਨੇਟਲੀ ਜਿਹੜੀ ਸਰਕਾਰ ਆ ਉਹ ਅੱਗ ਦੇ ਨਾਲ ਖੇਲ ਰਹੀ ਹੈ। ਦੇ ਆਰ ਟੇਕਿੰਗ very hard stand for their agenda and ਇਹ ਲੜਾਈ ਹੈ ਜਿਹੜੀ ਇਹ ਕਿਸੇ ਪਾਸੇ ਵੀ ਜਾ ਸਕਦੀ ਆ। ਪਰ ਆਮ ਮਾਹਰਾਂ ਦਾ ਤਾਂ ਇਹੀ ਕਹਿਣਾ ਕਿ ਭਾਰਤ ਦੇ ਟੋਟੇ ਕਰਾਉਣ ਦੇ ਵਿੱਚ ਇਹ ਜਿਹੜਾ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜੋੜੀ ਹੈ ਇਹਨਾਂ ਦਾ ਮੇਜਰ ਰੋਲ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਜੀ ਹੰਸਰਾਜ ਸਾਹਿਬ, ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਜੇ ਗਰਾਊਂਡ ਲੈਵਲ ਤੇ ਦੇਖਦੇ ਹਾਂ ਤੇ ਪੋਲਰਾਈਜੇਸ਼ਨ, ਧਰੁਵੀਕਰਨ ਬਹੁਤ ਵੱਡੇ ਲੈਵਲ ਤੇ ਹੁੰਦਾ ਨਜ਼ਰ ਆ ਰਿਹਾ ਹੈ। ਜਿਹੜੇ ਮੈਜੋਰਿਟੀ ਕਮਿਊਨਿਟੀ ਹੈਗੀ ਹੈ, ਹਿੰਦੂ ਕਮਿਊਨਿਟੀ ਇੱਕ ਹਿਸਾਬ ਦੇ ਨਾਲ ਜਿਵੇਂ ਮਾਈਨੋਰਿਟੀਜ਼ ਵੱਲ ਜਾਂ ਖਾਸ ਤੌਰ ਤੇ ਮੁਸਲਮਾਨਾਂ ਵੱਲ ਇਸ ਵਕਤ ਦੇਖ ਰਹੇ ਆ। ਸੋਸ਼ਲ ਮੀਡੀਆ ਤੇ ਉਹਦਾ ਜਿਹੜਾ ਪ੍ਰਦਰਸ਼ਨ ਹੈ ਉਹ ਸਾਫ਼ ਹੁੰਦਾ ਨਜ਼ਰ ਆ ਰਿਹਾ। ਈਵਨ ਸਟੂਡੈਂਟਸ ਦੇ ਵਿੱਚ ਜਿਹੜਾ ਇਸ ਵਕਤ ਮਸਲਾ ਭਖਿਆ ਹੋਇਆ। ਸੋ ਇਸ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ, ਜਾਂ ਜਿਹੜੇ ਪ੍ਰੋਟੈਸਟ ਹੁਣ ਵਾਇਲੈਂਸ ਹੋ ਰਹੀ ਹੈ, ਕਿ ਇਹ ਮਤਲਬ ਸਰਕਾਰ ਦੀ ਜਿੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮੇਨਟੇਨ ਰੱਖਣਾ ਇੱਕ ਜ਼ਿੰਮੇਵਾਰੀ ਹੁੰਦੀ ਹੈ, ਕਿ ਇਹ ਅਸੀਂ ਕਹਿ ਸਕਦੇ ਹਾਂ ਵੀ ਇਹ ਜਿਹੜੀਆਂ ਸਿਚੁਏਸ਼ਨਸ ਹੁਣ ਬਣ ਰਹੀਆਂ ਨੇ ਇਹ ਬੀਜੇਪੀ ਦੇ ਫੇਵਰ 'ਚ ਜਾਂਦੀਆਂ ਨੇ? ਬੀਜੇਪੀ ਦੇ ਏਜੰਡੇ ਦੇ ਉੱਤੇ ਉਹ ਕੰਮ ਕਰ ਰਹੇ ਨੇ। ਫੇਵਰ ਦੇ ਵਿੱਚ ਲੌਂਗ ਰਨ ਜਾਣਗੀਆਂ ਜਾਂ ਨਹੀਂ, ਇਹ ਤਾਂ ਡਿਸਟਰਕਸ਼ਨ ਦਾ ਰੂਪ ਧਾਰਨ ਕਰ ਸਕਦੀਆਂ ਨੇ। ਜਿਹੜੀ ਪੋਲਰਾਈਜੇਸ਼ਨ
ਨਾ ਹੋਣ, ਕਿਉਂਕਿ ਬਹੁਤ ਸਾਰੇ ਇਹ ਜਿਹੜੇ ਹੁਣ ਆਪਾਂ ਡੈਮੋਨਸਟ੍ਰੇਸ਼ਨ ਵੇਖ ਰਹੇ ਹਾਂ, ਵੱਡੇ ਵੱਡੇ ਮੁਜ਼ਾਹਰੇ, ਵੱਡੇ ਵੱਡੇ ਇਕੱਠ ਵੇਖ ਰਹੇ ਹਾਂ, ਉਹਦੇ ਵਿੱਚ ਬਹੁਤ ਸਾਰੇ ਹਿੰਦੂ ਨੌਜਵਾਨ ਵੀ ਉਹਦੇ ਵਿੱਚ ਸ਼ਾਮਲ ਨੇ, ਉਹਦੇ ਵਿੱਚ ਮੁਸਲਮਾਨ ਵੀ ਸ਼ਾਮਲ ਨੇ, ਕ੍ਰਿਸਚੀਅਨ ਵੀ ਸ਼ਾਮਲ ਨੇ। ਸੋ ਇਸ ਕਰਕੇ ਹੋ ਸਕਦਾ ਹੈ ਕਿ ਸਰਕਾਰ ਜਾਂ ਇਹ ਬੀਜੇਪੀ ਦੇ ਜਿਹੜੇ ਬਦਮਾਸ਼ ਨੇ ਇਹ ਲੋਕਾਂ ਨੂੰ ਪੋਲਰਾਈਜ਼ ਕਰਨ ਦੇ ਵਿੱਚ ਸਫਲਤਾ ਹੋਣ, ਪਰ ਡੈਫੀਨਿਟਲੀ ਸਰਕਾਰ ਲੈਵਲ ਦੇ ਉੱਤੇ ਜਾਂ ਅਫੀਸ਼ੀਅਲ ਲੈਵਲ ਦੇ ਉੱਤੇ ਤਾਂ ਉਹਨਾਂ ਨੇ ਪੋਲਰਾਈਜੇਸ਼ਨ ਪਹਿਲਾਂ ਹੀ ਕੀਤੀ ਹੋਈ ਆ। ਇਸ ਕਰਕੇ ਜੋ ਕਸ਼ਮੀਰ ਦੇ ਵਿੱਚ ਉਹਨਾਂ ਨੇ ਕੀਤਾ, ਉੱਥੇ ਉਹਨਾਂ ਦਾ ਇੱਕ ਤਜਰਬਾ ਪ੍ਰੋਜੈਕਟ ਸੀਗਾ, ਤੇ ਹਾਲਾਂਕਿ ਉਹ ਲੋਕ ਜੋ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਲੋਕਲ ਲੀਡਰਸ਼ਿਪ ਆ, ਜਿਹੜੇ ਕਿ ਹਮੇਸ਼ਾ ਭਾਰਤ ਦੇ ਨਾਲ ਹੀ ਰਹਿੰਦੇ ਰਹੇ ਨੇ, ਕਸ਼ਮੀਰ ਦੇ ਵਿੱਚ ਵੀ ਉਹੋ ਜਿਹੇ ਲੋਕ ਹੈ ਨੇ, ਸਾਡੇ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਅਕਾਲੀ ਹੈ ਨੇ ਜਿਹੜੇ ਸਰਕਾਰ ਦਾ ਹੀ ਹਮੇਸ਼ਾ ਪੱਖ ਪੂਰਦੇ ਰਹੇ ਨੇ। ਹੁਣ ਉਹਨਾਂ ਨੂੰ ਵੀ ਉਹਨਾਂ ਨੇ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਵੀ ਕਿਤੇ ਇਹਨਾਂ ਦੇ ਵੀ ਮਨ ਨਾ ਬਦਲ ਜਾਣ, ਕਿਉਂਕਿ ਉਹ ਆਫਟਰ ਆਲ ਦੇ ਹੈਵ ਸਮ ਕਲਾਊਟ within their local communities। ਸੋ ਇਸ ਕਰਕੇ ਉਹ ਕੋਈ ਵੀ ਚਾਂਸ ਅਜੇ ਤਾਂ ਲੈਣਾ ਨਹੀਂ ਚਾਹੁੰਦੇ, ਪਰ ਜਿਸ ਤਰ੍ਹਾਂ ਮੈਂ ਕਿਹਾ ਕਿ ਉਹ ਅੱਗ ਨਾਲ ਖੇਡ ਰਹੇ ਨੇ, ਤੇ ਇਹਦੇ ਕੰਸੀਕੁਐਂਸ ਆ ਜਿਹੜੇ ਉਹ ਬੜੇ ਡਾਇਰ, ਬੜੇ ਘਿਨਾਉਣੇ ਨਿਕਲ ਸਕਦੇ ਨੇ ਭਾਰਤ ਲਈ। ਤੇ ਮੈਨੂੰ ਲੱਗਦਾ ਕਿ ਭਾਰਤ ਡਿਸਟਰਕਸ਼ਨ ਵੱਲ ਵੱਧ ਰਿਹਾ, ਤਬਾਹੀ ਵੱਲ ਵੱਧ ਰਿਹਾ, ਤੇ ਇਹ ਮਿਹਰਬਾਨੀ ਹੈ ਜਿਹੜੀ ਇਹ ਅਮਿਤ ਸ਼ਾਹ ਤੇ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਏਗੀ ਜੀ। ਤੇ ਜੇ ਪੰਜਾਬ ਦੇ ਵਿੱਚ ਦੇਖਣਾ ਹੋਵੇ, ਜਿਹੜੀ ਤੁਸੀਂ ਵੀ ਜ਼ਿਕਰ ਕੀਤਾ ਵੀ ਵਿਰੋਧ ਵੀ ਹੋਏ ਆ ਤੇ ਹੋ ਵੀ ਰਹੇ ਆ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਪ੍ਰੋਟੈਸਟ ਦੀ ਕਾਲ ਦਿੱਤੀ ਗਈ ਹੈ ਪੰਜਾਬ ਦੇ ਵਿੱਚ। ਜੇ ਸਿੱਖਾਂ ਦੀ ਵਾਰੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਕਿਹਾ ਵੀ ਪਹਿਲਾਂ ਹੀ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਪਰ ਜਿਵੇਂ ਸਿੱਧਾ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਮੁਸਲਮਾਨਾਂ ਨੂੰ, ਕੀ ਲੱਗਦਾ ਹੈ ਕਿ ਆਉਣ ਵਾਲੀ ਸਿਚੁਏਸ਼ਨ ਜਿਹੜੀ ਹੈ ਜਾਂ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਪੰਜਾਬ ਦੇ ਲਈ ਕੀ ਮਾਇਨੇ ਰੱਖਦਾ, ਸਿੱਖਾਂ ਦੇ ਲਈ ਕੀ ਮਾਇਨੇ ਰੱਖਦਾ ਪੰਜਾਬ 'ਚ? ਸਿੱਖਾਂ ਨੂੰ ਤਾਂ ਮੈਂ ਪਿਛਲੇ ਦਿਨ ਵੀ ਇਹ ਗੱਲ ਕੀਤੀ ਸੀ ਕਿ ਸਿੱਖਾਂ ਦੇ ਨਾਲ ਤਾਂ ਪਿਛਲੇ 72 ਸਾਲ 'ਚ ਕਦੇ ਵੀ ਸਰਕਾਰ ਨੇ ਵਫਾ ਨਹੀਂ ਕਮਾਈ, ਬੇਵਫਾਈ ਦਾ ਇਹ ਅਹਿਸਾਸ ਸਿੱਖਾਂ ਨੂੰ ਕਰਵਾਇਆ। ਸੋ ਅਗਰ ਸਿੱਖਾਂ ਨੂੰ ਹੋਰ ਵੀ ਧਕੇਲਣਗੇ ਤਾਂ ਸਿੱਖ ਤਾਂ ਇਹਦਾ ਸਾਹਮਣਾ ਕਰਨ ਦੇ ਮੈਨੂੰ ਲੱਗਦਾ ਵੀ ਕੇਪੇਬਲ ਹੈਗੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ, ਕਿਉਂਕਿ ਜਿਹੜਾ ਸਿੱਖ ਆਵਾਮ ਆ ਨਾ, ਜਿਹੜੀ ਸਿੱਖ ਲੀਡਰਸ਼ਿਪ ਆ, ਅਕਾਲੀ ਲੀਡਰਸ਼ਿਪ ਨੂੰ ਛੱਡ ਕੇ, ਕਾਂਗਰਸੀਆਂ ਨੂੰ ਛੱਡ ਕੇ, ਬਾਕੀ ਜਿਹੜੇ ਸਪਲਿੰਟਰ ਗਰੁੱਪਸ ਹੈਗੇ ਨੇ, ਉਹ ਸਾਰੇ ਦੇ ਸਾਰੇ ਭਾਰਤ ਦੇ ਕਿਸੇ ਨਾ ਕਿਸੇ ਪੱਖੋਂ ਖਿਲਾਫ ਹੀ ਨੇ ਇਹਨਾਂ ਦੀਆਂ ਪਾਲਿਸੀਜ਼ ਦੇ। ਇਸ ਕਰਕੇ ਆਉਣ ਵਾਲੇ ਸਮੇਂ ਦੇ ਅਸੀਂ ਆਰਗੇਨਾਈਜ਼ ਵੀ ਹੈਗੀ ਆ, ਚਾਹੇ ਸ਼੍ਰੋਮਣੀ ਕਮੇਟੀ ਦੇ ਥੱਲੇ ਆ, ਚਾਹੇ ਉਹ ਸਪਲਿੰਟਰ ਗਰੁੱਪਾਂ ਦੇ ਥੱਲੇ ਆ, ਕਿਉਂਕਿ ਜਦੋਂ ਵੀ ਕਮਾਂਡ ਸਿੱਖਾਂ ਦੇ ਹੱਥ 'ਚ ਆ ਗਈ ਤਾਂ ਉਸ ਵਕਤ ਹੀ ਸਿੱਖ ਆ ਉਹ ਤਾਂ ਉਹਨਾਂ ਦਾ ਭਾਰੀ ਹੋ ਸਕਦਾ। ਇਸ ਕਰਕੇ ਸਿੱਖਾਂ ਨੂੰ ਕੇਅਰਫੁਲ ਤਾਂ ਖੈਰ ਰਹਿਣਾ ਹੀ ਚਾਹੀਦਾ, ਕਿਉਂਕਿ ਅਸੀਂ ਲਿਟਰਲੀ ਭਾਰਤ ਦੇ ਸਿੱਖ ਜਿਹੜੇ ਉਹ ਬਗਾਨੇ ਮੁਲਕ ਦੇ ਵਿੱਚ ਰਹਿ ਰਹੇ ਨੇ, ਉੱਥੇ ਉਹਨਾਂ ਨੂੰ ਵੈਸੇ ਹੀ 1978 ਤੋਂ ਲੈ ਕੇ ਆਪਾਂ ਵੇਖ ਲਈਏ ਕਦੇ ਵੀ ਉਹਨਾਂ ਨੂੰ ਪਹਿਲੇ ਦਰਜੇ ਦੇ ਸਿਟੀਜ਼ਨ ਨਹੀਂ ਸਮਝਿਆ ਗਿਆ, ਨਾ ਹੀ ਉਹਨਾਂ ਨੂੰ ਕਦੇ ਪਹਿਲੇ ਦਰਜੇ ਦੇ ਸਿਟੀਜ਼ਨ ਦੇ ਤੌਰ ਤੇ ਟਰੀਟ ਕੀਤਾ ਗਿਆ। ਇਸ ਕਰਕੇ ਜਿਹੜਾ ਸਿੱਖਾਂ ਦਾ ਮਸਲਾ ਹੈ ਇਹ ਤਾਂ ਆਪਣੇ ਆਪ ਦੇ ਵਿੱਚ ਸਿੱਖ ਹੋਏ, ਕ੍ਰਿਸਚੀਅਨ ਹੋਏ, ਜੈਨੀ ਹੋਏ, ਬੋਧੀ ਹੋਏ, ਇਹ ਤਾਂ ਉਹਨਾਂ ਨੇ ਪਹਿਲਾਂ ਹੀ ਆਪਣੇ ਉਹ ਸਮਝਦੇ ਆ ਕਿ ਸਾਡੇ ਗੋਡੇ ਥੱਲੇ ਹੀ ਆ ਇਹ, ਤੇ ਮੁਸਲਮਾਨਾਂ ਦੀ ਕਿਉਂਕਿ ਨਫਰੀ ਜ਼ਿਆਦੇ ਆ, ਇਸ ਕਰਕੇ ਹੁਣ ਉਹਨਾਂ ਨੂੰ ਮੁਸਲਮਾਨ ਫਰੀ ਇੰਡੀਆ ਬਣਾਉਣ ਦਾ ਜਿਹੜੀ ਕਾਲ ਆ ਉਹ ਤਕਰੀਬਨ ਸੱਜੇ ਖੱਬੇ ਹਰ ਰੋਜ਼ ਆਪਾਂ ਨੂੰ ਸੋਸ਼ਲ ਮੀਡੀਆ ਦੇ ਕਿਸੇ ਨਾ ਕਿਸੇ ਪਾਸੇ ਤੋਂ ਸੁਣ ਜਾਂਦੀ ਹੈ। ਸੋ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਇੱਕ ਬਹੁਤ ਵੱਡਾ ਛੜਯੰਤਰ ਭਾਰਤ ਨੇ ਛੱਡਿਆ ਹੋਇਆ। BBC ਲੰਡਨ ਨੇ ਕੱਲ ਹੀ ਖਬਰ ਦਿੱਤੀ ਆ ਕਿ 265 ਇਹੋ ਜਿਹੀਆਂ ਵੈਬਸਾਈਟਸ ਜਿਹੜੀਆਂ ਕਿ ਲਿੰਕ ਟੂ ਇੰਡੀਆ, ਉਹਨਾਂ ਦੇ ਵੱਲੋਂ ਫੇਕ ਵੈਬਸਾਈਟਸ ਯੂਰਪ ਦੇ ਵਿੱਚ ਲਾਈਆਂ ਜਾ ਰਹੀਆਂ ਸੀਗੀਆਂ ਸਿੱਖ ਮੁਸਲਮਾਨਾਂ ਦੇ ਖਿਲਾਫ। ਯੂਰਪ ਦੀਆਂ ਕੰਟਰੀਜ਼ ਨੂੰ ਪ੍ਰੋਪੇਗੈਂਡਾ ਕਰਕੇ ਉਹਨਾਂ ਦੇ ਖਿਲਾਫ ਕਰਨ ਦੀ ਖਾਤਰ। ਸੋ ਜਦੋਂ ਇਹੋ ਜਿਹੀਆਂ ਉਹਨਾਂ ਦੇ ਹੱਥ ਕੱਢੇ ਸਾਹਮਣੇ ਆਉਣੇ ਸ਼ੁਰੂ ਹੋ ਗਿਆ, ਨੰਗੇ ਹੋਣੇ ਸ਼ੁਰੂ ਹੋ ਗਏ, ਤਾਂ ਵੈਸਟ ਨੂੰ ਵੀ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਦੇ ਕਿਸ ਲੈਵਲ ਦੀ ਇਹਨਾਂ ਵੱਲੋਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਰਾਜਨੀਤੀ ਕੀਤੀ ਜਾ ਰਹੀ ਹੈ। ਸੋ ਇਸ ਕਰਕੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਨੂੰ ਬਹੁਤ ਸਾਰੇ ਇੱਦਾਂ ਦੇ ਸਵਾਲ ਉਹਨਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਇੰਟਰਨੈਸ਼ਨਲ ਕਮਿਊਨਿਟੀਜ਼ ਦੇ ਸਾਹਮਣੇ। ਜੀ, ਤੇ ਜਾਂਦੇ ਮੈਂ ਜ਼ਰੂਰ ਸਾਡੇ ਰੋਲ ਬਾਰੇ ਜਦੋਂ ਅਸੀਂ ਇੰਡੀਵਿਜੂਅਲੀ ਗੱਲ ਕਰਦੇ ਹੋਈਏ ਜਾਂ ਬਾਹਰਲੇ ਸਿੱਖਾਂ ਦੇ ਤੌਰ ਤੇ ਡਾਇਸਪੋਰਾ ਦੀ ਗੱਲ ਕਰੀਏ, ਤਾਂ ਜਿੱਥੇ ਪ੍ਰੋਟੈਸਟ ਇੱਕ ਕੈਲੀਫੋਰਨੀਆ ਦੇ ਵਿੱਚ ਵੀ ਹੋਇਆ,
ਜਦੋਂ ਅਸੀਂ ਬੇ ਏਰੀਆ ਦੇ ਵਿੱਚ ਦੇਖਦੇ ਹਾਂ ਇਸ ਸਾਰੀ ਸਿਚੁਏਸ਼ਨ ਦੇ ਖਿਲਾਫ ਕੱਲ੍ਹ ਨੂੰ ਨਿਊਯਾਰਕ ਦੇ ਵਿੱਚ ਵੀ ਸ਼ਾਮ ਨੂੰ ਇੱਕ ਜਿਹੜਾ ਪ੍ਰੋਟੈਸਟ ਹੈਗਾ ਉਹ ਰੱਖਿਆ ਹੋਇਆ। ਪ੍ਰੋਟੈਸਟ ਕਰਨ ਦੇ ਨਾਲ ਇੱਕ ਅਵੇਅਰਨੈਸ ਦੇ ਨਾਲ ਕੋਈ ਹੋਰ ਇਹਦੇ ਤੋਂ ਬਿਯੋਂਡ ਵੀ ਸਾਡਾ ਜਿਹੜਾ ਰੋਲ ਹੈ ਦੇਖਦੇ ਹੋ ਉਹਨੂੰ? The only thing we can actually ਡੈਸ਼ਬੋਰਡ ਸਿੱਖਾ ਜਿਹੜੇ ਅਸੀਂ ਤਾਂ ਪ੍ਰੋਟੈਸਟ ਕਰ ਸਕਦੇ, ਆਪ ਆਪਣੀਆਂ ਸਰਕਾਰਾਂ ਨੂੰ ਚਿੱਠੀਆਂ ਲਿਖ ਕੇ ਉਹਨਾਂ ਨੂੰ ਇਸ ਤੋਂ ਅਵੇਅਰ ਕਰਵਾ ਸਕਦੇ, ਕਿਉਂਕਿ ਜਦੋਂ ਚਿੱਠੀ ਲਿਖੀ ਜਾਂਦੀ ਹੈ ਉਦੋਂ ਗੱਲ ਰੈਕਡ ਤੇ ਆ ਜਾਂਦੀ ਹੈ, ਭਾਵੇਂ ਕਿ ਜਿਹੜਾ ਸੋਸ਼ਲ ਮੀਡੀਆ ਅਸੀਂ ਤੁਸੀਂ ਦੇਖਦੇ ਆ ਸਰਕਾਰ ਦੇ ਕਰਿੰਦੇ ਵੀ ਉਹੀ ਸਾਰਾ ਕੁਝ ਦੇਖਦੇ ਨੇ। ਐਕਚੁਅਲੀ ਉਹਨਾਂ ਦੇ ਕੋਲ ਤਾਂ ਪ੍ਰੋਫੈਸ਼ਨਲ ਲੋਕ ਨੇ ਜਿਹੜੇ ਅਬਜ਼ਰਵ ਕਰਦੇ ਨੇ ਇੰਟਰਨੈਸ਼ਨਲ ਸਿਚੁਏਸ਼ਨ ਨੂੰ, ਸੋ ਉਹਨਾਂ ਨੂੰ ਪਤਾ ਤਾਂ ਹਰ ਗੱਲ ਦਾ ਹੁੰਦਾ, ਪਰ ਜਦੋਂ ਉਹਨਾਂ ਕੋਲ ਚਿੱਠੀ ਚਲੀ ਜਾਂਦੀ ਆ ਫਿਰ ਉਹ ਰੈਕਡ ਤੇ ਆ ਜਾਂਦੀਆਂ ਗੱਲਾਂ। ਸੋ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਕੰਮ ਸਾਰਿਆਂ ਨੂੰ ਆਪੋ ਆਪਣੇ ਮੈਂਬਰ ਪਾਰਲੀਮੈਂਟ ਦੇ ਨਾਲ ਕੰਟੈਕਟ ਕਰਕੇ ਇਹ ਕਰਨੇ ਚਾਹੀਦੇ ਨੇ। ਟੋਰਾਂਟੋ ਦੇ ਵਿੱਚ ਹਜੇ ਕਿਸੇ ਡੈਮੋਨਸਟ੍ਰੇਸ਼ਨ ਵਗੈਰਾ ਦੀ ਕਾਲ ਤਾਂ ਨਹੀਂ ਹੋਈਗੀ, ਪਰ ਗੱਲਬਾਤ ਜ਼ਰੂਰ ਚੱਲ ਰਹੀ ਹੈ ਕਿ ਇਹਦੇ ਬਾਰੇ ਕੁਛ ਨਾ ਕੁਛ ਕਰਨਾ ਚਾਹੀਦਾ। ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਹੈ ਚੀਜ਼ ਕੁਛ ਥੋੜੀ ਕਿਹਾ ਜਾਵੇ। ਜੀ ਹੰਸਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਇੱਥੇ ਹੀ ਇਜਾਜ਼ਤ ਚਾਹਾਂਗੇ ਜੀ, ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਭਾਰਤ ਦੇ ਵਿੱਚ ਵਿਸ਼ੇਸ਼ ਕਰਕੇ ਦਿੱਲੀ ਦੇ ਵਿੱਚ ਬਣੀ ਹੋਈ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ, ਉਸ ਦਾ ਜਿਹੜਾ ਵਿਰੋਧ ਹੋ ਰਿਹਾ, ਜਿਹੜੀਆਂ ਇਹਦੀਆਂ ਡਿਵੈਲਪਮੈਂਟਸ ਹੋਣਗੀਆਂ ਉਹਦੇ ਤੇ ਵੀ ਤੁਹਾਡੇ ਨਾਲ ਜਿਹੜੀ ਹੈ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ ਜਿਵੇਂ ਜਿਵੇਂ ਵਧੇਰੇ ਜਾਣਕਾਰੀ ਉੱਥੋਂ ਆਉਂਦੀ ਹੈ ਜਾਂ ਖਬਰਾਂ ਆਉਂਦੀਆਂ ਨੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਜਾਂਦੇ ਜ਼ਰੂਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹਾਂਗੇ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਰਾਹੀਂ ਸਾਨੂੰ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।